ਮਾਈ ਨੇ ਡੰਡਾ ਫੜਿਆ ਹੋਣਾ, ਦੋ ਨੇ ਮੇਰੀਆਂ ਬਾਹਾਂ ਫੜੀਆਂ ਹੋਣੀਆਂ ਕਿ ਮੈਂ ਪਸ਼ੂ ਨੂੰ ਕੁੱਟਦੇ ਇਸ ਤਰ੍ਹਾਂ ਮਾਈ ਨੇ ਕੁੱਟ ਕੇ ਮੈਨੂੰ ਸਕੂਲ ਛੱਡ ਕੇ ਆਉਣਾ। ਲੇਕਿਨ ਮੈਂ ਨਹੀਂ ਨਿਗਾਹ ਰੱਖਣ ਦੀ, ਬੱਸ ਕਦੋਂ ਆਊ ਮੈਂ ਭੱਜ ਜਾਣਾ। ਕਹਿੰਦੇ ਨੇ ਵੀ ਸਕੂਲ ਦੀ ਤਰਫੋਂ ਜਿਹੜਾ ਭੇਜਿਆ ਹੈ ਵਫਦ ਜਿਹੜਾ ਬੱਚੇ ਨੂੰ ਘਰੋਂ ਲੈਣ ਆਉਂਦਾ ਹੁੰਦਾ ਸੀਗਾ, ਉਹ ਨਾ ਕੋਈ ਸਿਫਾਰਿਸ਼ ਲੈਂਦਾ ਸੀ, ਨਾ ਉਹ ਕੋਈ ਰਹਿਮਦਿਲੀ ਕਰਦਾ ਸੀ, ਉਹ ਲੱਤੋਂ ਬਾਹੋਂ ਫੜ ਕੇ ਲੈ ਜਾਂਦਾ ਹੁੰਦਾ ਸੀ। ਇੱਕ ਮਸਲਾ ਇਹ ਸੀਗਾ, ਮੇਰੀ ਦਾਦੀ ਘਰੋਂ ਨਹੀਂ ਸੀ ਉੱਠਦੀ। ਉਹ ਕਹਿੰਦੀ ਮੇਰਾ ਪਾਕਿਸਤਾਨ ਤੇ ਆਈ ਹੈ, ਮੈਂ ਆਪਣਾ ਘਰ ਨਹੀਂ ਛੱਡਣਾ। ਹਾਂ, ਇਹਨਾਂ ਦਾ ਘਰ ਤੇ ਸਾਡਾ ਘਰ ਇਕੱਠੇ ਸੀਗੇ, ਬੇੜਾ ਵੀ ਵਿਕਟਾ ਸਾਰਾ ਇਕੱਠਾ ਹੀ ਸੀਗਾ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਆਈ ਹੈ ਜੀ, ਚੱਕ ਨੰਬਰ 93 ਜੀਂਬੇ ਪੱਕਾਨਾ, ਜ਼ਿਲ੍ਹਾ ਟੋਭਾ ਟੇਕ ਸਿੰਘ, ਤਹਿਸੀਲ ਗੋਜਰਾ। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ, ਜਿਹੜੇ ਰਾਏਕੋਟ ਚੋਂ ਆਏ ਆ। ਹੈਪੀ ਰਾਏਕੋਟੀਆ ਜਿਹੜਾ ਆ ਉਹ ਵੀ ਮੇਰੇ ਖਿਆਲ ਸ਼ਾਇਦ ਇਹਨਾਂ ਦੇ ਪਿੰਡ ਦਾ ਹੀ ਆ। ਅਤੇ ਬਜ਼ੁਰਗ ਜਿਹੜੇ ਸੀ ਉਸ ਵਕਤ ਕੋਈ 15-16 ਸਾਲ ਦੀ ਉਮਰ ਸੀਗੀ ਇਹਨਾਂ ਦੀ। ਅਤੇ ਅੱਜ ਆਪਾਂ ਇਹਨਾਂ ਨਾਲ ਪਾਰਟੀਸ਼ਨ ਦੇ ਮੁਤਲਕ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਕਿ ਉਦੋਂ ਜਦੋਂ ਉੱਜੜ ਕੇ ਆਏ ਆ, ਇਹਨਾਂ ਨੇ ਕਿਹੜੀ ਕਿਹੜੀ ਤਕਲੀਫ ਨੂੰ ਫੇਸ ਕੀਤਾ, ਜੋ ਵੀ ਇਹਨਾਂ ਦਾ ਨੁਕਸਾਨ ਹੋਇਆ, ਉਹ ਸਾਰਾ ਅੱਜ ਤੁਹਾਡੇ ਸਾਹਮਣੇ ਵੀਡੀਓ ਦੇ ਰਾਹੀਂ ਪੇਸ਼ ਕਰਨਾ ਜੀ। ਪਹਿਲੇ ਤਾਂ ਬਾਬਾ ਜੀ ਆਪਣਾ ਨਾਂ ਦੱਸਿਓ ਜੀ। ਮੇਰਾ ਨਾਮ ਫਕੀਰ ਮੁਹੰਮਦ, ਬਜ਼ੁਰਗਾਂ ਦਾ ਨੂਰ ਬਦ ਨੂਰ ਮੁਹੰਮਦ। ਅੱਛਾ, ਆਪਣੇ ਗੋਤ ਕਿਹੜੀ ਆ? ਦਨੇਸ਼ਵਰ। ਜੱਟ ਬਰਾਦਰੀ। ਹਾਂ, ਕਿੰਨੀ ਕੁ ਉਮਰ ਸੀ ਆਪਣੀ? ਮੇਰੇ 16-17 ਸਾਲ। 16-17 ਸਾਲ ਹੈ। ਦੱਸੋ ਆਪਣਾ ਪਿੰਡ ਕਿੱਦਾਂ ਦਾ ਸੀਗਾ, ਕਿਹੜੇ ਕਿਹੜੇ ਲੋਕ ਰਹਿੰਦੇ ਸੀ? ਪਿੰਡ ਨਹੀਂ ਸੀ, ਸ਼ਹਿਰ ਤੇ। ਸ਼ਹਿਰ ਸੀਗਾ। ਅੱਛਾ, ਠੀਕ। ਬੜਾ ਅੱਛਾ ਕਿਲਾ ਸੀ, ਕਿਲਾ ਦੀ ਸਾਰੀ ਫਸਲ ਤੇ ਰਾਤ ਨੂੰ 10 ਵਜੇ ਦਰਵਾਜ਼ੇ ਲਾ ਕੇ ਬੰਦ ਹੋ ਜਾਂਦੇ ਸੀ, ਕਿਹੜੇ ਬਾਹਰ ਆ ਬਾਹਰ, ਕਿਹੜੇ ਅੰਦਰ ਆ। ਅੱਛਾ, ਹਾਂ, ਉਹ ਮਤਲਬ ਕਿਉਂ ਚੌਕੀਦਾਰਾ ਸੀਗਾ ਕੋਈ ਇਦਾਂ ਦਾ ਬੰਦ ਕਰ ਦੇ, ਬਾਹਰ ਦਾ ਬੰਦਾ ਨਾ ਆਵੇ? ਨਹੀਂ ਜੀ, ਕਮੇਟੀ ਸੀ ਉਹ ਇੰਤਜ਼ਾਮ ਕਰਦੀ। ਅੱਛਾ, 10 ਵਜੇ ਤੋਂ ਪਹਿਲੇ ਪਹਿਲੇ ਜਿਹੜਾ ਆ ਗਿਆ, ਹਾਂਜੀ, ਜਿਹੜਾ ਰਹਿ ਗਿਆ ਉਹ ਕੋ ਬਾਹਰ। ਠੀਕ। ਅੱਛਾ, ਆਪਾਂ ਕੋਈ ਕੋਈ ਜ਼ਰੂਰੀ ਹੁੰਦਾ ਜਾਂ ਥਾਣਾ ਦਾ ਕਿਹੜਾ ਨਾ ਥਾਣਾ, ਉਹ ਉੱਥੇ ਦਰਵਾਜ਼ਾ ਨਹੀਂ ਸੀਗਾ। ਹਾਂਜੀ, ਪਹਿਲਾਂ ਹੋਣਾ ਅੰਗਰੇਜ਼ਾਂ ਨੇ ਉੱਥੇ ਦਰਵਾਜ਼ਾ, ਉੱਧਰ ਦੀ ਜਾਂਦੇ ਆਉਂਦੇ ਸੀ, ਕਿਵੇਂ ਹੋਣਾ ਜਾਣਾ। ਬਾਬਾ ਜੀ ਤੁਸੀਂ ਕਹਿੰਦੇ 15-16 ਸਾਲ ਉਮਰ ਸੀ, ਫਿਰ ਸਕੂਲੇ ਵੀ ਗਏ ਸੀਗੇ? ਸਕੂਲੇ ਜੀ ਜਾਂਦਾ ਜ਼ਰੂਰ ਸੀਗਾ, ਦਰਜ ਵੀ ਸੀਗਾ, ਲੇਕਿਨ ਮੈਂ ਪੜ੍ਹਨ ਤੋਂ ਬੜਾ ਚੱਲਦਾ ਸੀ। ਉਹ ਕਿਉਂ? ਉਹ ਵੀ ਵਜ੍ਹਾ ਨਾਲ ਵੀ ਬਾਹਰ ਤੇ ਮੱਝਾਂ ਚਾਰਨੀਆਂ, ਸਾਗ ਖਾਣ ਨੂੰ ਹਰ ਚੀਜ਼ ਮਿਲਣੀ, ਬਾਹਰ ਬੜਾ ਕੁਝ ਹੁੰਦਾ ਸੀ। ਲੁਧਿਆਣਾ ਸੀ ਨਾ ਆਪਣਾ ਜ਼ਿਲ੍ਹਾ? ਜ਼ਿਲ੍ਹਾ ਲੁਧਿਆਣਾ ਸੀ। ਅੱਛਾ, ਮੱਝਾਂ ਮੁੱਝਾਂ ਚਾਰਨ ਚਲ ਜਾਂਦੇ ਸੀ? ਮੱਝਾਂ ਚਾਰਦੇ ਹੁੰਦੇ ਸੀ। ਤੇ ਇੱਕ ਦਿਨ ਮਹੱਲੇ ਦੇ ਕਿਹੜੇ ਹਮ ਇੱਕੋ ਉਮਰ ਦੇ, ਉਹ ਪੜ੍ਹਨ ਸਕੂਲੇ ਗਏ, ਇਸਲਾਮੀਆ ਸਕੂਲ ਸੀਗਾ। ਹਾਂਜੀ, ਤੇ ਉੱਥੇ ਗਿਆ ਤੇ ਮੈਂ ਵੀ ਗਿਆ ਸੀ। ਬਾਅਦ 'ਚ ਫਿਰ ਕਦੋਂ ਸੈਨਾ ਨੂੰ ਬੱਸ ਜਾਂਦੀ ਹੁੰਦੀ ਸੀਗੀ, ਕਿਉਂਕਿ ਜੰਗ ਦਾ ਦੌਰ ਸੀਗਾ। ਤੇ ਕਦ ਆਉਣੀ ਤੇ ਮੈਂ ਦੇਖਣਾ, ਤੇ ਪਿੱਛੇ ਲੱਗਿਆ ਹੁੰਦਾ ਸੀ, ਉਹ ਲੱਕੜਾਂ ਨਾਲ ਚੱਲਦੀਆਂ ਹੁੰਦੀਆਂ, ਭੱਠੀਆਂ ਲੱਗੀਆਂ ਹੁੰਦੀਆਂ ਬੱਸਾਂ ਨੂੰ, ਤੇ ਉਹ ਲੱਕੜਾਂ ਉਹ ਕਿਹੜੇ ਚੜ੍ਹਨ ਵਾਲੇ ਸੀ ਨਾ, ਪਿੱਛੇ ਬੱਸ ਹੁੰਦੀ ਸੀ। ਮੈਂ ਉੱਥੇ ਚੜ੍ਹ ਜਾਣਾ, ਚੜ੍ਹ ਕੇ ਜਾ ਕੇ ਅੱਗੇ ਨਹਿਰ ਆਉਂਦੀ, ਉਹਨੂੰ ਸੂਆ ਕਹਿੰਦੇ ਸੀਗੇ, ਤੇ ਉੱਥੇ ਜਾ ਕੇ ਉਤਰ ਜਾਣਾ, ਕਿ ਉੱਥੇ ਹੌਲੀ ਹੋਣੀ, ਤੇ ਅੱਗੇ ਸਾਡੇ ਖੇਤ ਸੀਗੇ, ਤੇ ਆ ਕੇ ਤੇ ਫਿਰ ਇਸ ਨੰਬਰ। ਇਹ ਜਿਹੜੀ ਨਾ ਆਪਣਾ ਦਾਖਲ ਸੀ ਸਕੂਲੇ, ਕੋਈ ਐਡੀ ਪੜ੍ਹਾਈ ਪੜੂਈ ਵਾਲਾ ਰੁਝਾਨ ਹੈ ਨਹੀਂ ਸੀਗਾ? ਨਹੀਂ, ਮੈਨੂੰ ਲੈਣ ਆਉਂਦੇ ਹੁੰਦੇ ਸੀ, ਫੁੱਲੀਆਂ ਫਾਲੀਆਂ ਦੇਣੀਆਂ। ਹਾਂਜੀ, ਮਾਸਟਰਾਂ ਨੇ ਤਾਂ ਕਿ ਲਾਲਚ ਨਾ ਆਵੇ, ਤੇ ਉਹ ਫਿਰ ਭੇਜਣੇ। ਮਾਈ ਨੇ ਡੰਡਾ ਫੜਿਆ ਹੋਣਾ, ਦੋ ਨੇ ਮੇਰੀਆਂ ਬਾਹਾਂ ਫੜੀਆਂ ਹੋਣੀਆਂ ਕਿ ਮੈਂ ਪਸ਼ੂ ਨੂੰ ਕੁੱਟਦੇ ਇਸ ਤਰ੍ਹਾਂ ਮਾਈ ਨੇ ਕੁੱਟ ਕੇ ਮੈਨੂੰ ਸਕੂਲ ਛੱਡ ਕੇ ਆਉਣਾ। ਲੇਕਿਨ ਮੈਂ ਨਹੀਂ ਨਿਗਾਹ ਰੱਖਣ ਦੀ, ਬੱਸ ਕਦੋਂ ਆਊ ਮੈਂ ਭੱਜ ਜਾਣਾ। ਹਾਂ, ਇਸ ਤਰ੍ਹਾਂ ਕਰਕੇ ਜਾਂ ਕੋਈ ਮੇਰੇ ਨਾਨਕਿਆਂ ਦਾ ਕੋਈ ਆਉਣਾ, ਮੈਂ ਡਰਦੇ ਮਾਰਿਆਂ ਨੇ ਉਹਨਾਂ ਦੇ ਨਾਲ ਚਲਾ ਜਾਣਾ। ਉਹਨਾਂ ਨੇ ਨਾਲ
ਮੈਂ ਕਹਿਣਾ ਅੱਛਾ, ਤੇ ਕਦ ਉਹਨਾਂ ਨੇ 2 ਮੀਲ ਚਲੇ ਜਾਣਾ, ਫਿਰ ਮੈਂ ਭੱਜ ਕੇ ਜਾ ਕੇ ਉਹਨਾਂ ਨਾਲ ਰਲ ਜਾਣਾ। ਉਹ ਕਹਿੰਦੇ ਨੇ ਵੀ ਸਕੂਲ ਦੀ ਤਰਫੋਂ ਜਿਹੜਾ ਭੇਜਿਆ ਹੈ ਵਫਦ, ਜਿਹੜਾ ਬੱਚੇ ਨੂੰ ਘਰੋਂ ਲੈਣ ਆਉਂਦਾ ਹੁੰਦਾ ਸੀਗਾ, ਉਹ ਨਾ ਕੋਈ ਸਿਫਾਰਿਸ਼ ਲੈਂਦਾ ਸੀ, ਨਾ ਉਹ ਕੋਈ ਰਹਿਮਦਿਲੀ ਕਰਦਾ ਸੀ, ਉਹ ਲੱਤੋਂ ਬਾਹੋਂ ਫੜ ਕੇ ਲੈ ਜਾਂਦਾ ਹੁੰਦਾ ਸੀ। ਹਾਂਜੀ, ਉਹ ਇਸ ਤਰ੍ਹਾਂ ਜਿਸ ਵਾਰ ਨਾਨਕੀ ਜਾਣਾ, ਤੇ ਉੱਥੇ ਮੈਂ 3 ਸਾਲ ਜਾ ਕੇ ਉਹਨਾਂ ਨੇ ਮੈਨੂੰ ਊਠ ਬਈ ਮੇਰੀ ਮਾਂ ਨੇ ਕਹਿਣਾ ਬਈ ਤੁਸੀਂ ਇਹਨੂੰ ਕੰਮ ਚਲਾਓ ਤਾਂ ਕਿ ਇਹ ਪੜ੍ਹਨ ਜਾਵੇ। ਨਾਨਕੇ ਕਿੱਥੇ ਸੀ ਆਪਣੇ? ਮੇਰਾ ਵੀ ਮਲਾਓ ਦਾ ਇੱਕ ਕਸਬਾ ਜਿਹਾ ਸੀ, ਉਹਦੇ ਕੋਲ ਬੇਰਾਂ ਖੁਰਦ ਸੀਗੇ। ਹਾਂਜੀ, ਉੱਥੇ ਸੀਗੇ ਬੇਰ ਖੁਰਦ, ਤੇ ਉੱਥੇ ਮੇਰੇ ਨਾਲ 3 ਸਾਲ ਉੱਥੋਂ ਹੀ ਮੁੜਨਾ। ਬਸ ਫਿਰ ਵੀ ਉੱਥੋਂ ਮੈਂ ਮਾਈ ਨੇ ਫਿਰ ਲੈ ਕੇ ਆਉਣਾ, ਤੇ ਮੇਰੀ ਨਾਨੀ ਜੋ ਮੇਰੇ ਨਾਲ ਬੜਾ ਪਿਆਰ ਕਰਦੀ ਸੀ, ਬਹੁਤ ਤੇਜ਼ ਕਰਦੀ ਸੀ, ਮੈਨੂੰ ਬੜਾ ਪਿਆਰ ਕਰਦੀ ਸੀ। ਤੇ ਮੈਂ ਉਹਨੂੰ ਕਹਿੰਦਾ ਸੀ ਮੇਰੀ ਨਵੀਂ ਮਾਂ। ਅੱਛਾ। ਹਾਂਜੀ, ਤੇ ਇੱਕ ਦਿਨ ਐਸਾ ਹੋਇਆ, ਤੇ ਹੋਰ ਸਾਰੇ ਘਰ ਮੇਰੀ ਮਾਂ ਚਲੀ ਗਈ। ਉਹ ਕਦ ਮਗਰਬ ਦੀ ਅਜ਼ਾਨ ਹੋਈ, ਉਹ ਆਪਣੀ ਮਾਂ ਨੂੰ ਕਹਿੰਦੀ ਆ, ਬੇਬੇ ਤੂੰ ਤਾਂ ਆਪਣੇ ਕੁਨਬੇ ਨੂੰ ਲੈ ਕੇ ਬੈਠੀ ਹੋਈ ਆ ਆਪਣੇ ਗੋਡਿਆਂ 'ਚ, ਮੇਰਾ ਪੁੱਤ ਕਿੱਥੇ ਆ? ਉਹ ਕਹਿੰਦੀ ਆ ਜਾਂਦਾ। ਉਹ ਇਸ਼ਾ ਦੀ ਅਜ਼ਾਨ ਹੋ ਗਈ, ਉਹਨੇ ਲੜ ਪਈ ਆਪਣੀ ਮਾਂ ਨਾਲ। ਉਹ ਕਹਿੰਦੇ ਚਲੋ ਲੈ ਕੇ ਆਉਂਦੇ ਆ। ਉਹ ਮੈਨੂੰ ਊਠ ਸੰਭਾਲਿਆ ਹੋਇਆ, ਊਠ ਨੂੰ ਮੈਂ ਚਾਰ ਕੇ ਆਪ ਹੀ ਲਿਆਉਂਦਾ ਹੁੰਦਾ, ਤੇ ਉਹਦੇ ਨਾਲ ਹੱਟ ਵੀ ਕਿਹੜਾ ਹੋਣਾ, ਉਹ ਵੀ ਉਹ ਹੱਟ ਚੱਲਦੇ ਸੀ, ਨਹਿਰ ਨਹੀਂ ਸੀਗੀ, 24 ਘੰਟੇ ਚੱਲਦੇ ਹੁੰਦੇ ਸੀ। ਕਦੇ ਪੈਰਾਂ ਦੇ ਹਿਸਾਬ ਨਾਲ ਚੱਲਦੇ ਹੁੰਦੇ, ਕਦੇ ਉਹਦਾ ਹਿਸਾਬ ਨਾਲ ਦੂਏ ਨੇ ਆ ਜਾਣਾ। ਮੈਂ ਉੱਠਾ ਤਾਂ ਗੀਤ ਗਾਉਂਦਾ ਆਵਾਂ, ਮਾਈ ਮੇਰੀ ਨੂੰ ਕਹਿੰਦੀ ਮੇਰੀ ਨਾਨੀ ਆਉਂਦਾ ਤੇਰਾ ਪੁੱਤ। ਨਹੀਂ, ਮੈਂ ਫਿਰ ਬੈਠਾ ਆ ਰਿਹਾ ਨਾ ਪਿੰਡ ਨੂੰ। ਇਸ ਤਰ੍ਹਾਂ ਕੋਈ ਵਾਕਿਆ ਹੋਏ ਨੇ। ਇੱਕ ਵਾਰੀ ਕਿਤੇ ਮੈਂ ਆ ਰਿਹਾ, ਪਿਆਸ ਲੱਗੀ ਹੋਈ, ਮੈਂ ਖੂਹ ਕਿਹਾ ਵੀ ਚਲੋ ਪਿੰਡ 'ਤੇ ਜਾਣ ਦੋ, ਮੈਂ ਇੱਥੇ ਪਾਣੀ ਪੀ ਲੈਣਾ। ਮੈਂ ਟਿੰਡਾਂ ਸਾਡੇ ਉਤਰਿਆ ਕੱਲ, ਹਾਂ ਇੰਨੇ ਕਰੀ ਦੇ ਮੈਂ ਪਾਣੀ ਪੀਣ ਵਾਸਤੇ ਉੱਤਰ ਜਾਂਦੇ ਸੀ ਅਸੀਂ। ਉਹ ਕਹਿੰਦੇ ਮੈਂ ਕੋਲੇ ਗਿਆ ਤੇ ਉੱਥੇ ਸੱਪ। ਹਾਂਜੀ, ਮੈਂ ਡਰਦਾ ਮਾਰਾ ਚੜ੍ਹਾਂ ਤੇ ਮੇਰੇ ਹੱਥ ਵੀ ਕੰਬੇ। ਆਹੋ, ਹੌਲੀ ਉਹ ਲੇਕਿਨ ਸੱਪ ਦੂਏ ਪਾਸੇ ਟਿੰਡਾਂ ਸੀਗੀਆਂ, ਉਧਰਲੇ ਪਾਸੇ ਸੱਪ ਚੱਲ ਪਿਆ। ਉਹ ਵੀ ਜਾਵੇ ਮੇਰੇ ਬਰਾਬਰ ਹੀ, ਮੈਂ ਵੀ, ਮੈਨੂੰ ਬਹੁਤ ਖੌਫ। ਮੈਂ ਕਿਹਾ ਉਹ ਮੈਂ ਆਂਦਾ ਬਲਾ ਕਿਹੜਾ ਕਿਤੇ ਪਾਣੀ ਡਿੱਗਦਾ ਹੁੰਦਾ, ਉੱਥੇ ਪੈਰ ਰੱਖ ਕੇ ਦਬਾ ਛਾਲ ਮਾਰੀ, ਉੱਥੇ ਆ ਕੇ ਸੱਪ ਆ ਕੇ ਸੱਪ ਤੁਹਾਡੇ ਤੋਂ ਡਰਿਆ ਹੋਣਾ, ਤੁਸੀਂ ਸੱਪ ਤੋਂ ਡਰੇ ਹੁੰਦਾ। ਤੇ ਇਸੇ ਤਰ੍ਹਾਂ ਇੱਕ ਵਾਕਿਆ ਹੋਇਆ, ਚੋਮਾਂ ਦਾ ਕਹਿੰਦੇ ਖੂਹ, ਉਹ ਟਿੱਬਿਆਂ ਦੇ ਵਿੱਚ ਸੀਗਾ, ਆਪਦਾ ਟਿੱਬੇ ਸੀ। ਉੱਥੇ ਮੈਂ ਖੂਹ 11 ਵਜੇ ਖੂਹ ਛੱਡਿਆ, ਛੱਡ ਕੇ ਰਸਤੇ ਵਿੱਚ ਕਬਰਸਤਾਨ ਆਉਂਦਾ ਸੀ, ਉੱਥੇ ਊਠ ਖਰਾਬ ਹੋ ਗਿਆ। ਊਠ ਆ ਕੇ ਕਬਰਸਤਾਨ 'ਚ ਵੜ ਗਿਆ। ਉੱਥੇ ਕੋਈ ਜਾਨਵਰ ਕੋਈ ਆਵੇ, ਉਹਨੂੰ ਮਾਰੇ, ਉਹ ਲੱਤਾਂ ਲੁੱਤਾਂ ਮਾਰੇ ਕਿਤੇ। ਮੈਨੂੰ ਖੌਫ, ਮੈਂ ਵੀ ਡਿੱਗ ਨਾ ਪਵਾਂ। ਮੈਂ ਹਾਂ ਉੱਤੇ ਕਿਸੇ ਬਹਿਰ ਗਿਆ, ਕਿਤੇ ਜਾ ਕੇ ਬੇਹੋਸ਼ ਹੋ ਗਿਆ ਉੱਤੇ। ਤੇ ਉਹ ਕਿਤੇ ਊਠ 3 ਵਜੇ ਮੈਨੂੰ ਬਾਅਦ ਦੱਸਿਆ ਵੀ 3 ਵਜੇ ਤੋਂ ਬੇਹੋਸ਼ ਹੋ ਗਿਆ ਸੀ। ਇਸ ਤਰ੍ਹਾਂ ਕਰਕੇ ਮੇਰੇ ਨਾਨਕੇ ਮੈਂ ਮੇਰੀ ਮਾਂ ਨਾਨਕੇ ਤੋਂ ਆਪਾਂ ਜਦੋਂ ਵੀ ਆਏ ਕੋਈ ਇਦਾਂ ਦਾ ਵਾਕਿਆ ਜ਼ਰੂਰ ਪੇਸ਼ ਆਇਆ। ਜ਼ਰੂਰ ਆਇਆ। ਉਹ ਫਿਰ ਰਾਏਕੋਟ ਫਿਰ ਆ ਗਿਆ, ਫਿਰ ਉਹੀ ਮਸਲਾ ਪੜ੍ਹਨ ਦਾ। ਉਹ ਰੋਜ਼ ਛੁੱਟੀਆਂ ਪਿਆ ਕਰਨ, ਡਾਇਆ ਕਰਨ, ਤੇ ਫਿਰ ਮੈਂ ਭੱਜ ਜਾਣਾ ਨਾਨਕੀ। ਕਦ ਉਹਨਾਂ ਨੇ ਕਹਿਣਾ ਵੀ ਮਾਜ ਨੇ ਕਹਿਣਾ ਇਹਨੂੰ ਸਕੂਲੇ ਬਾੜਿਆ ਕਰੋ, ਕਦ ਉਹਨਾਂ ਨੇ ਕਹਿਣਾ ਵੀ ਸਕੂਲੇ ਜਾਇਆ ਕਰਨ, ਫਿਰ ਮੈਂ ਕਹਿਣਾ ਪਿੰਡ ਨੂੰ ਜਾਣਾ ਕੋਲ ਆਉਣਾ। ਤੇ ਇਸ ਤਰ੍ਹਾਂ ਕਰਕੇ ਮੈਂ ਤੇ ਇਸ ਤਰ੍ਹਾਂ ਕਰਕੇ ਤੇ ਸੰਨ 47
ਅੱਛਾ, ਆਪਣਾ ਜਿਹੜਾ ਵਸੇਬ ਸੀ ਉੱਥੇ ਤੁਸੀਂ ਰਹਿੰਦੇ ਸੀ ਰਾਏਕੋਟ, ਮੁਸਲਮਾਨ ਹੀ ਸੀ ਸਾਰੇ ਜਾਂ ਸਿੱਖ ਹਿੰਦੂ ਸਾਰੇ ਰਹਿੰਦੇ ਸੀ? ਅਕਸਰੀਅਤ ਕਿਹੜੀ, ਇਲਾਕਾ ਹੀ ਮੁਸਲਮਾਨਾਂ ਦਾ। ਅਸੀਂ ਤਾਂ ਸਮਝਦੇ ਸੀ ਕਿਉਂਕਿ ਕਸੂਰ, ਫਿਰੋਜ਼ਪੁਰ, ਮੋਗਾ, ਜਗਰਾਵਾਂ, ਰਾਏਕੋਟ, ਮਲੇਰਕੋਟਲਾ, ਇਹ ਸਾਰੇ ਇਲਾਕੇ ਆ ਕਿਹੜੇ ਮੁਸਲਮਾਨ ਅਕਸਰੀਅਤ ਦੀ, ਇੱਥੇ ਹੀ ਕੰਮ ਪਾਏ ਆ, ਹੋਰ ਕਿਤੇ ਨਹੀਂ ਆਏ। ਅਸੀਂ ਤਾਂ ਸਮਝਦੇ ਸੀ ਕਿ ਅਸੀਂ ਪਾਕਿਸਤਾਨ ਜ਼ਿਆਦਾ ਨਾ, ਕਿਉਂਕਿ ਸਤਲੁਜ ਦੇ ਨਾਲ ਕਿਹੜੀ ਪੱਟੀ ਜਾਂਦੀਆਂ ਲੁਧਿਆਣਾ ਤੱਕ, ਇਹ ਸਾਰੀ ਮੁਸਲਮਾਨ ਅਕਸਰੀਅਤ ਦੀ ਸੀਗੀ। ਕੋਈ ਮੰਗਣੀ ਮੁੰਗਣੀ ਵੀ ਹੋਈ ਜੀ ਆਪਣੇ ਉੱਥੇ? ਨਹੀਂ, ਮੰਗਣੀ ਕੋਈ ਨਹੀਂ ਸੀ, ਲੇਕਿਨ ਇਹ ਸੀਗਾ ਨਾਨਕਿਆਂ ਵੱਲ ਵਾਹਵਾ ਭੱਜ ਕੇ ਜਾਂਦੇ ਹੁੰਦੇ ਸੀ, ਵੀ ਉਹ ਹੈ ਸਿਹਤ ਵੇਦ ਲੱਗੀ ਸੀ ਕਿ ਨਹੀਂ? ਨਹੀਂ, ਮੇਰੇ ਵਾਲਿਦ ਨੇ ਨਾ ਹਾਂ, ਕਿਹਾ ਵੀ ਹੁਣ ਮੇਰਾ ਪੁੱਤ ਖੇਤੀ ਕਰਨ ਜੋਗਾ, ਕਿਉਂਕਿ ਅਸੀਂ ਫਿਰ ਇਹਨੇ ਕਿਹਾ ਵੀ ਖੂਹ ਲਾਵਾਂ। ਉਹ ਪਹਿਲਾਂ ਖੂਹ ਲਾਇਆ ਤੇ ਕੋਠੀ ਕਿਹੜੇ ਕੰਦੇ ਆ, ਉਹ ਚਾਰੀ ਜਦ ਨੂੰ ਗੜਬੜ ਹੋਣੀ ਸ਼ੁਰੂ ਹੋ ਗਈ, ਫਿਰ ਛੱਡਤਾ। ਫਿਰ 46 'ਚ ਗੜਬੜ ਖਤਮ ਹੋ ਗਈ ਸੀ, 46 'ਚ ਫਿਰ ਆਉਣ ਜਾਣ ਲੱਗ ਗਏ। ਅੱਛਾ ਬਾਬਾ, ਜਦੋਂ 47 'ਚ ਆਪਾਂ ਉੱਠ ਕੇ ਇੱਥੇ ਆਏ ਆ ਤੇ ਅਮਨ ਸ਼ਾਂਤੀ ਨਾਲ ਆ ਗਏ ਜਾਂ ਆਪਣਾ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨੁਕਸਾਨ ਸਾਡੇ ਕਿਹੜਾ ਕੰਪ ਸੀਗਾ, ਹਾਂਜੀ, ਰਾਏਕੋਟ ਕੰਪ ਦੋ ਹਿੱਸਿਆਂ ਸੀ, ਇੱਕ ਰਾਏਕੋਟ, ਦੂਸਰਾ ਸਿੱਧਵਾਂ ਕਹਿੰਦੇ ਸੀਗੇ, ਪੂਰਾ ਸਿੱਧ ਕੁਝ ਉੱਥੇ ਸੀਗਾ, ਦੋ ਹਿੱਸਿਆਂ 'ਚ ਸੀ ਕੰਪ। ਇਹ ਫਿਰ ਇਕੱਠਾ ਹੀ ਆ, ਜਗਰਾਮੀ ਆ ਕੇ ਇਕੱਠਾ ਹੋ ਗਿਆ। ਤੇ ਉਸ ਤੋਂ ਜਾਨੀ ਕਿਹੜਾ ਕੰਪ ਰਾਏਕੋਟ ਇਹ ਮੁਸਲਮਾਨ ਅਕਸਰੀਅਤ ਦਾ ਸੀਗਾ। ਹਾਂਜੀ, ਅਤੇ ਰਾਏਕੋਟ ਦੇ ਵਿੱਚ ਸਿੱਖ ਤਾਂ ਬਹੁਤ ਥੋੜ੍ਹੇ ਜਿਹੇ, ਸਿਰਫ ਥੋੜ੍ਹੀ ਜਿਹੀ ਮੋਰੀ ਕਹਿੰਦੇ ਹੁੰਦੇ ਸੀ, ਉੱਥੇ ਸੀ। ਹਿੰਦੂ ਆ ਕਿਹੜੇ, ਉਹ ਇੱਕ ਗਲੀ ਸੀਗੀ, ਕਿਤੇ ਮੰਦਿਰ ਦੀ ਹੁੰਦਾ, ਹੋਰ ਸਾਰੇ ਮੁਸਲਮਾਨ। ਕੋਈ ਯਾਰ ਬੇਲੀ ਹੈ ਸੀ ਸਿੱਖਾਂ ਦਾ ਮੁੰਡਾ ਜਾਂ ਹਿੰਦੂਆਂ ਦਾ ਆਪਣਾ? ਨਹੀਂ, ਮੇਰਾ ਕਿਹੜਾ ਨਾ, ਮੈਂ ਜ਼ਿਆਦਾ ਆਪਣੇ ਨਾਨਕੀ ਰਿਹਾ ਇਸ ਵਾਸਤੇ, ਕਿਹੜੇ ਮਹੱਲੇ ਦੇ ਮੁੰਡੇ ਆ, ਉਹਨਾਂ ਨੇ ਖੇਡਣਾ, ਕੋਈ ਜੀਰੂ ਕਹਿੰਦੇ ਸੀ ਕਿਸੇ ਨੂੰ, ਕੁਝ ਕਹਿੰਦੇ ਸੀਗੇ, ਉਹ ਇੱਧਰ ਘੁੰਮਦੇ ਬੈਠੇ ਆ। ਸਿੱਖਾਂ ਦੇ ਜਾਂ ਹਿੰਦੂਆਂ ਦੇ? ਨਹੀਂ, ਫਿਰ ਹਿੰਦੂ ਹੁੰਦਾ ਸੀਗਾ, ਉਹ ਸਾਡੇ ਦੁੱਧ ਲੈਣਾ ਹੁੰਦਾ ਸੀ। ਉਹ ਕੀ ਹੋਣਾ, ਕਿਉਂਕਿ ਉਸ ਵਕਤ ਜੰਗ ਦਾ ਦੌਰ ਸੀਗਾ, ਅਤੇ ਕੱਪੜੇ ਕੁੱਪੜੇ ਕਿਹੜੇ ਲੈਂਦੇ ਸ਼ਾਦੀਆਂ 'ਚ, ਉਹ ਸਸਤੇ ਮਿਲਦੇ ਹੁੰਦੇ ਸੀ ਡੀਪੂਆਂ ਦੇ। ਉਹ ਕਿਸੇ ਦੇ ਪੈਗਾਮ ਦਾ ਆਉਣਾ ਮਾਈ ਨੂੰ ਵੀ ਸਾਨੂੰ ਕੱਪੜੇ ਲੈ ਕੇ ਭੇਜ ਦਿਓ, ਕਿਉਂਕਿ ਉਹ ਮਹਿੰਗੇ ਮਿਲਦੇ ਸੀ। ਅਤੇ ਉਹ ਫਿਰ ਮਾਈ ਨੇ ਮੁਹੱਲੇ ਦੇ ਸਾਰੇ ਦੇ ਕਾਰਡ ਇਕੱਠੇ ਕਰ ਲੈਣੇ। ਉਹ ਫਿਰ ਉਹ ਕਿਹੜਾ ਦੁੱਧ ਲੈ ਕੇ ਜਾਂਦੇ ਸੀ, ਕਿੰਨੇ ਪੈਸੇ ਉਹਨੂੰ ਉੱਥੇ ਘਟਾਈ ਜਾਣੇ। ਉਹ ਇੱਕ ਪਤੰਗੀ ਬਣਾ ਕੇ ਲਿਆਉਂਦਾ ਹੁੰਦਾ ਸੀ, ਛੋਟੀ ਜਿਹੀ ਲੈ ਕੇ, ਰੋਜ਼ ਲੈ ਕੇ ਆਉਣੀ। ਉਹਦੇ ਨਾਲ ਮੈਨੂੰ ਸ਼ੌਕ ਪੈਦਾ ਹੋ ਗਿਆ ਪਤੰਗ, ਮੈਂ ਤਾਂ ਬੜਾ ਹਾਂਜੀ ਪਤੰਗਬਾਜ਼ ਬਣ ਗਿਆ। ਹਾਂਜੀ, ਹਾਂਜੀ, ਉਹ ਕੀ ਕਰਨਾ, ਮੈਂ 3 ਵਜੇ ਹੀ ਮੱਝਾਂ ਲੈ ਆਉਣੀਆਂ ਵਾਪਸ। ਹਾਂਜੀ, ਅਤੇ ਖਾ ਮੈਨੂੰ ਆਪਣੀਆਂ ਘਰ ਦੀ ਫਸਲ ਅੱਗੇ ਚਾਰਨੀਆਂ ਪੈਣ ਜਾ ਕੇ, ਲਿਆ ਕੇ ਲੈ ਆਉਣੀਆਂ। ਅਤੇ ਉਹ ਲੋਕਾਂ ਨੇ ਕਹਿਣਾ ਇਹ ਆਪਣੇ ਬਾਪ ਨੂੰ ਕੱਟੂ, ਮੇਰਾ ਬਾਪ ਵੀ ਪਤੰਗਬਾਜ਼ ਸੀ, ਇਹ ਆਪਣੇ ਬਾਪ ਨੂੰ ਕੱਟੂਗਾ। ਅਤੇ ਇਸੀ ਤਰ੍ਹਾਂ ਜਾਨੀ ਕਿ ਵਕਤ ਗੁਜ਼ਰਦਾ ਗਿਆ। ਅੱਛਾ, ਆਪਾਂ ਇੱਥੇ ਅਮਨ ਸ਼ਾਂਤੀ ਨਾਲ ਆ ਗਏ, ਜਾਨੀ ਆਪਣਾ ਨੁਕਸਾਨ ਨਹੀਂ ਹੋਇਆ? ਨਹੀਂ, ਮੈਂ ਮੇਰੇ ਕੰਪ ਜ਼ਿਆਦਾ ਆਏ ਆ ਨਾ, ਬਾਰਿਸ਼ਾਂ ਹੋਣ ਲੱਗ ਗਈਆਂ ਬਹੁਤ ਜ਼ਿਆਦਾ, ਅਤੇ ਘਰਾਂ 'ਚ ਪਾਣੀ ਵੜ ਗਿਆ। ਉਹ ਲੋਕੀ ਫਿਰ ਕਿਉਂਕਿ ਸਾਡੇ ਇੱਕ ਮਹੱਲਾ ਦੇ ਕਿਨੂੰ ਕੱਚਾ ਮਹੱਲਾ ਕਹਿੰਦੇ ਸੀ, ਉਹ ਕੰਪ 'ਚ ਸੀ, ਬਾਕੀ ਸਾਰਾ ਕੰਪ 'ਚ ਨਹੀਂ ਸੀਗਾ। ਸਾਡਾ ਮਹੱਲਾ ਤੋਂ ਇੱਕ ਮਹੱਲਾ ਛੱਡ ਕੇ ਦੂਏ ਮਹੱਲੇ 'ਚ ਸਾਡਾ ਘਰ ਸੀਗਾ। ਅਤੇ ਉਹ ਲੋਕੀ ਆਪਣੇ ਘਰਾਂ ਨੂੰ ਫਿਰ ਚਲੇ ਗਏ, ਪਾਣੀ ਬਹੁਤ ਜ਼ਿਆਦਾ ਸੀਗਾ। ਅਤੇ ਉਧਰੋਂ ਪੁਲਿਸ ਨੇ ਫਿਰ ਕੁੱਟਣੇ ਸ਼ੁਰੂ ਕਰਤੇ, ਗ੍ਰਿਫਤਾਰ ਕਰਕੇ ਲੁਧਿਆਣਾ ਬਾਅਦ 'ਚ ਆਏ ਆ ਵਿਚਾਰੇ। ਉਹ ਕਦ ਦੇਖਿਆ ਵੀ ਇਹਦਾ ਗ੍ਰਿਫਤਾਰ ਕਰ ਰਹੇ, ਮਾਰ ਰਹੇ ਆ। ਉਹ ਲੋਕੀ ਫਿਰ ਆਪਣਾ ਸਮਾਨ ਚੁੱਕ ਕੇ ਉਹ ਗੰਦੇ ਪਾਣੀ ਦੇ ਵਿੱਚ ਆ ਕੇ ਨਾ, ਮੇਰਾ
ਆ ਪੈਰ ਗਲ ਗਿਆ ਸੀ। ਕਿਉਂਕਿ ਮੈਂ ਹੀ ਜੋ ਮੇਰਾ ਬਾਪ ਮਜ਼ਦੂਰ ਸੀਗਾ, ਉਹ ਤੋਂ ਕੋਈ ਮੈਨੂੰ ਇਹ ਢੋਣਾ ਪੈਂਦਾ ਸੀ। ਪਹਿਲਾਂ ਲੈ ਕੇ ਗਿਆ, ਫਿਰ ਲੈ ਕੇ ਆਇਆ। ਉਹ ਮੇਰਾ ਪੈਰ ਗਲ ਗਿਆ, ਤੁਹਾਡੇ ਪੈਰ ਗਲ ਗਏ। ਮੇਰਾ ਪੈਰ ਗਲ ਗਿਆ ਜੀ। ਤੇ ਇੱਕ ਮਸਲਾ ਇਹ ਸੀਗਾ, ਮੇਰੀ ਦਾਦੀ ਘਰੋਂ ਨਹੀਂ ਸੀ ਉੱਠਦੀ। ਉਹ ਕਹਿੰਦੀ ਮੇਰਾ ਪਾਕਿਸਤਾਨ ਤੇ ਆਈ ਹੈ, ਮੈਂ ਆਪਣਾ ਘਰ ਨਹੀਂ ਛੱਡਣਾ। ਹਾਂ, ਇਹਨਾਂ ਦਾ ਘਰ ਤੇ ਸਾਡਾ ਘਰ ਇਕੱਠੇ ਸੀਗੇ, ਵਿਹੜਾ ਵੀ ਕਿੱਡਾ ਸਾਰਾ ਇਕੱਠਾ ਹੀ ਸੀਗਾ। ਤੇ ਇਹਦਾ ਦਾਦਾ ਵੀ ਉਹ ਕੁਝ ਬਾਹਰ ਚਾਈਨਾ ਵਗੈਰਾ ਵੀ। ਰਹਿ ਕੇ ਕਿੰਨੀ ਦੂਰ ਹੁੰਦੇ ਸੀ ਤੁਹਾਡੇ ਤੋਂ? ਹਾਂਜੀ, ਰਹਿ ਕੇ ਫਿਰ ਰਹਿ ਕੇ ਵੀ ਦੱਸ ਦਿੰਦਾ, ਰਹਿ ਕੇ ਵੀ ਦੱਸ ਦਿੰਦਾ। ਅੱਛਾ, ਆਪਾਂ ਪਾਕਿਸਤਾਨ ਆ ਗਏ ਆ ਇੱਥੇ। ਮੈਂ ਨਹੀਂ ਗੱਲ ਕਰਦਾ। ਮੇਰੀ ਦਾਦੀ ਹੈ ਨਾ ਕਿਹੜੀ, ਉਹ ਘਰੋਂ ਨਹੀਂ ਸੀ ਉੱਠਦੀ। ਉਹਦੀ ਮੈਂ ਰੋਟੀ ਲੈ ਕੇ ਜਾਂਦਾ ਹੁੰਦਾ ਸੀ ਸੁਬਾਹ ਸ਼ਾਮ। ਉਹਨੇ ਮੈਨੂੰ ਦੱਸਿਆ, ਇੱਕ ਤਾਂ 120 ਸਾਲ ਦੀ ਉਮਰ ਸੀ ਉਹਦੀ, ਦਾਦੀ ਦੀ। ਉਹਦਾ ਨਾਂ ਸੀ ਕਾਕੀ। ਸਲਾਰ ਵਾਲਾ ਬਜ਼ੁਰਗ ਨੇ ਕਿਹੜੇ ਬਰਕਤ, ਉਹ ਮੇਰੀ ਦਾਦੀ ਨੇ ਪਾਲੇ ਹੋਏ ਆ। ਹਾਂਜੀ, ਉਹ ਮੈਂ ਗਿਆ ਇੱਕ ਵਾਰੀ। ਦਾਦੀ ਨੂੰ ਫਿਰ ਕਿੱਦਾਂ ਮਨਾਇਆ ਵੀ ਚਲੀਏ ਹੁਣ? ਨਹੀਂ 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 ਘੁੱਟ ਕੇ ਮਾਰਦੀ ਨਹੀਂ ਦੱਸਦਾ। ਉਹਨੇ ਮੈਨੂੰ ਦੱਸਣਾ, ਅੱਜ ਪੁੱਠੇ ਕੇਸਾਂ ਵਾਲੇ ਆਏ ਸੀਗੇ,